ਮੁਲਾਜ਼ਮ ਰੱਖਦੇ ਆ ਯਾਰ ਬੰਦਾ ਸਬਜ਼ੀਆਂ ਚਲੋ ਦੇਖਭਾਲ ਤੇ ਕਰਿਆ ਕਰੇ ਯਾਰ। ਪਹਿਲਾ ਮੁਲਾਜ਼ਮ ਸੀ ਉਹ ਦੌੜ ਗਿਆ, ਹੁਣ ਨਵਾਂ ਬੰਦਾ ਰੱਖਦੇ ਆ। ਲਸਣ ਵੀ ਆਪਣਾ ਓਕੇ ਹੋਇਆ ਪਿਆ ਵਾ, ਪਾਲਕ ਵੀ ਮਾਸ਼ਾਅੱਲਾ ਠੀਕ ਹੋ ਗਈ ਆ ਤੇ ਦੁਬਾਰਾ ਮਿਰਚਾਂ ਲਾਈਆਂ, ਇਹਨਾਂ ਦੀ ਗੋਡੀ ਕਰਨ ਵਾਲੀ ਆ। ਹੁਣ ਬੰਦੇ ਦੀ ਜ਼ਰੂਰਤ ਆ ਯਾਰ, ਬੰਦਾ ਕੋਈ ਲੱਭ ਜੇ ਨਾ, ਕੋਈ ਇਮਾਨਦਾਰ ਤੇ ਕੰਮ ਕਰਨ ਵਾਲਾ, ਤੇ ਫਿਰ ਚੱਸ ਬਣਦੀ ਆ। ਹੁਣ ਕਿਉਂਕਿ ਬੂਟੇ ਵੀ ਆ ਦੋ ਨਵੇਂ ਵਿੱਚ ਲਾਤੇ ਆ ਤੇ ਗੋਡੀ ਕਰਕੇ ਤੇ ਸਬਜ਼ੀ ਹੋ ਲਵਾਈਏ, ਕੋਈ ਬੰਦੇ ਦਾ ਹੀ ਕੋਈ ਇੰਤਜ਼ਾਮ ਹੋ ਜਾਏ ਨਾ ਫਿਰ। ਚਲੋ ਉਹ ਭਾਈ ਰਫੀਕ ਨੂੰ ਕਿਹਾ ਸੀਗਾ ਸ਼ਾਇਦ ਬੰਦਾ ਭੇਜ ਹੀ ਦੇਵੇ, ਉਹ ਅੱਜ ਭੇਜ ਦੇਵੇ ਤੇ ਸਾਰਾ ਕੰਮ ਅੱਜ ਜਿਹੜਾ ਹੈ ਨਾ ਇਹ ਕੰਪਲੀਟ ਕਰਵਾ ਲੈਣਾ ਯਾਰ। ਮੂੰਗਰੇ ਵੀ ਪੱਕ ਗਏ ਆ ਸਾਰੇ, ਇਰਾਦਾ ਇਹਨਾਂ ਵਢਾ ਦਈਏ ਯਾਰ। ਚਲੋ ਦੇਖਦੇ ਹਾਂ, ਜੇ ਟੱਕਰ ਗਿਆ ਤਾਂ ਉਹ ਬੰਦਾ ਖੜਾ ਤੇ ਹੈਗਾ, ਦੇਖਦੇ ਹਾਂ ਅੱਲਾ ਖੈਰ ਕਰੇ। Where is Winter? यही ਵੱਢਣ ਵਾਲਾ ਹੋ ਗਿਆ। अस्सलाम वालेकुम। वालेकुम सलाम सर की हालत ठीक ठाक भाई, शुक्र अल्हम्दुलिल्लाह। ਹੋਰ ਸਰ ਕਰ ਰਹੇ बड़ा शुक्र, ਤੁਸੀਂ ਸੁਣਾਓ। ਸਰ ਭਾਈ ਰਫੀਕ ਨੇ ਤੁਹਾਡਾ ਦੱਸਿਆ ਸੀਗਾ ਕਿ ਤੁਹਾਨੂੰ ਬੰਦਾ ਚਾਹੀਦਾ ਕੰਮ ਵਾਸਤੇ। ਹਾਂਜੀ ਹਾਂਜੀ ਬਿਲਕੁਲ, ਮੁਲਾਜ਼ਮ ਦੀ ਜ਼ਰੂਰਤ ਹੈ ਜੀ ਸਖਤ ਸਰ, ਯਾਰ। ਮੈਂ ਹੀ ਆ, ਹੁਕਮ ਕਰੋ ਕੀ ਕੰਮ ਸ਼ਾਮ ਆਪਣੇ ਕੋਲ। ਅੱਛਾ। ਕੰਮ ਜਿਹੜਾ ਹੈ ਨਾ ਬੜਾ ਜ਼ਿੰਮੇਵਾਰੀ ਵਾਲਾ ਯਾਰ। ਮੈਂ ਕਿਹਾ ਸਰ ਤੁਸੀਂ ਟੈਨਸ਼ਨ ਨਾ ਲਓ। ਠੀਕ ਹੈ, ਕਿਸੇ ਕਿਸਮ ਦਾ ਨਾ ਕੋਈ ਲਾਮਾ ਜਾਂ ਕੰਪਲੇਨ ਨਹੀਂ ਮੈਨੂੰ ਆਉਣੀ ਚਾਹੀਦੀ। ਜਿਹੜਾ ਕੰਮ ਮੈਂ ਤੁਹਾਨੂੰ ਸਮਝਾਵਾਂ ਹੈ ਨਾ ਬਿਲਕੁਲ ਉਸ ਤਰ੍ਹਾਂ ਹੀ ਹੋਣਾ ਚਾਹੀਦਾ। ਨੋ ਨੋ ਸਰ, ਯੂ ਡੋਂਟ ਵਰੀ, ਇਟਸ ਐਵਰੀਥਿੰਗ ਓਕੇ ਇਨਸ਼ਾਅੱਲਾ। ਉਹ ਭਾਈ ਇੰਗਲਿਸ਼ ਵਾਲਾ ਬੰਦਾ ਨਹੀਂ ਚਾਹੀਦਾ ਮੈਨੂੰ, ਪੰਜਾਬੀ ਬੋਲਣੀ ਨਹੀਂ ਆਉਂਦੀ ਸਾਨੂੰ, ਇੰਗਲਿਸ਼ ਤੈਨੂੰ ਤੂੰ ਪਤਾ ਮੈਨੂੰ ਗਾਲਾਂ ਕੱਢੀ ਜਾਣ ਡਿਆ, ਕੀ ਕਹਿਣ ਡਿਆ। ਹਾਂਜੀ ਪੰਜਾਬੀ ਵੀ ਮੈਨੂੰ ਆਉਂਦੀ ਆ ਸਰ, ਲੇਕਿਨ ਇੰਗਲਿਸ਼ ਉਹਨਾਂ ਨੇ ਕਿਹਾ ਸੀ ਜਾ ਕੇ ਥੋੜਾ ਜਿਹਾ, ਮਤਲਬ ਕਿ ਇਹ ਹੈ ਕਿ ਆਪਣੀ ਪਰਸਨੈਲਿਟੀ ਦਿਖਾਉਣੀ ਹੈ ਉਹਨਾਂ ਨੂੰ ਜਾ ਕੇ। ਇਸ ਕਰਕੇ ਮੈਂ ਥੋੜੀ ਇੰਗਲਿਸ਼ ਵਿੱਚ। ਮੈਂ ਤੈਨੂੰ ਕਿਹੜਾ ਇੱਥੇ ਆਫਿਸ ਦੇ ਵਿੱਚ ਬਿਠਾਉਣਾ ਜਿਹੜੀ ਪਰਸਨੈਲਿਟੀ ਦਿਖਾਉਣੀ ਮੈਨੂੰ। ਮਤਲਬ ਕਿ ਜਮਾਤ ਕਰਾ ਕੇ ਆਏਗਾ ਤਾਂ। ਹਾਂਜੀ ਭਾਈ, ਮੈਂ ਜਮਾਤ ਵਾਲਿਆਂ ਨਾਲ ਹੁੰਦਾ, ਤੁਹਾਨੂੰ ਵੀ ਲੈ ਕੇ ਚੱਲਦੇ ਆ ਨਾਲ। ਚਲੋ ਮਾਸ਼ਾਅੱਲਾ ਜੀ। ਸਰ ਵਰਕ ਕੀ ਹੈ ਤੁਹਾਡੇ ਕੋਲ? ਮਾਸ਼ਾਅੱਲਾ ਵਰਕ ਆਪਣਾ ਜੀ ਆ ਦੇਖ ਲਓ ਜੀ, ਆ ਸਬਜ਼ੀਆਂ ਲੱਗੀਆਂ ਹੋਈਆਂ ਸਾਰੀਆਂ ਭਾਈ। ਉਹ ਤਾਂ ਮੈਨੂੰ ਨਜ਼ਰ ਆ ਰਹੀਆਂ ਸਬਜ਼ੀਆਂ ਭਾਜੀ, ਤੇ ਇਹਨਾਂ ਸਬਜ਼ੀਆਂ ਦੀ ਦੇਖਭਾਲ ਕਰਿਆ ਕਰਨੀ ਜੀ। ਤੇ ਕੀ ਇਹ ਸਬਜ਼ੀਆਂ ਰੋਣ ਲੱਗ ਪੈਂਦੀਆਂ ਭਾਜੀ ਦੇਖਭਾਲ ਇਹਨਾਂ ਨੂੰ? ਕੀ ਫੀਡਰ ਬਣਾਉਣਾ? ਨਹੀਂ ਭਾਈ, ਰੋਣ ਨਹੀਂ ਲੱਗ ਪੈਂਦੀਆਂ, ਤੇ ਜੋ ਕੋਈ ਨਵਾਂ ਬੰਦਾ ਆਉਂਦਾ ਉਹਨੂੰ ਚਪੇੜਾਂ ਬਹੁਤ ਮਾਰਦੀਆਂ ਇਹ। ਅੱਛਾ ਗੱਲਾਂ ਤਾਈਓ ਲਾਲ ਹੋਈਆਂ ਮਾਸ਼ਾਅੱਲਾ ਨਾ। ਹਾਂਜੀ ਹਾਂਜੀ, ਇਸੇ ਤੋਂ ਇਨਸ਼ਾਅੱਲਾ ਤੁਹਾਡੀਆਂ ਵੀ ਲਾਲ ਹੋ ਜਾਣਗੀਆਂ, ਘਬਰਾਉਣਾ ਨਹੀਂ ਬਿਲਕੁਲ। ਚਲੋ ਅੱਲਾ ਤਾਲਾ ਜਰਾ ਅੱਗੇ ਹੋ ਚਲੋ, ਤੁਹਾਨੂੰ ਦੱਸੀਏ ਕਰਨਾ ਕੀ। ਸਰ ਪਹਿਲੇ ਮੈਂ ਕਹਿੰਦਾ ਆਫਿਸ ਦਿਖਾ ਦਿਓ, ਮੇਰਾ ਆਫਿਸ ਕਿੱਥੇ ਆ? ਕਿਹੜਾ ਆਫਿਸ ਭਾਈ ਤੁਹਾਡਾ? ਆਫਿਸ ਜਿਹਦੇ ਵਿੱਚ ਮੈਂ ਬਹਿ ਕੇ ਕੰਮ ਕਰਨਾ ਭਾਜੀ। ਭਾਈ ਆਫਿਸ ਦਾ ਕੰਮ ਨਹੀਂ ਹੈਗਾ ਇਹ। ਜੀ ਜੀ। ਇਹ ਭਾਈ ਸਬਜ਼ੀਆਂ ਦੀ ਦੇਖਭਾਲ ਕਰਨੀ, ਤੁਸੀਂ ਇੱਥੇ ਕੱਪੜੇ ਲਾ ਕੱਛਾ ਪਾ ਕੇ ਗੋਡੀ ਕਰਿਆ ਕਰਨੀ ਸਾਰਾ ਦਿਨ ਭਾਈ ਜਾਨ। ਗੋਡੀ? ਵਾਟ ਯੂ ਮੀਨ ਗੋਡੀ? ਗੋਡੀ ਦਾ ਨੀ ਤੈਨੂੰ ਪਤਾ? ਰੰਬੇ ਦੇ ਨਾਲ? ਨਹੀਂ ਕਈ ਦੇਵਾਂਗੇ, ਰੰਬਾ ਦੇਵਾਂਗੇ ਤੈਨੂੰ, ਹਰ ਸ਼ਹਿ ਦੇਵਾਂਗੇ। ਅੱਛਾ ਚਲੋ ਮੁਸ਼ਕਿਲ ਨਹੀਂ ਹੈ, ਉਹ ਤਾਂ ਮੈਂ ਕਰ ਲਵਾਂਗਾ, ਲੇਕਿਨ ਆਫਿਸ ਜ਼ਰੂਰੀ ਹੈ ਨਾ ਉਹਦੇ ਵਾਸਤੇ। ਫਿਰ ਵੀ ਉਹਦੇ ਵਿੱਚ ਬੈਠ ਕੇ ਥੋੜਾ ਹਿਸਾਬ ਕਿਤਾਬ ਸਬਜ਼ੀਆਂ ਦਾ ਲਾਣਾ, ਕਿੰਨੀਆਂ ਮੂਲੀਆਂ ਚਲੀਆਂ ਗਈਆਂ, ਕੀ ਹਿਸਾਬ ਕਿਤਾਬ ਆ ਭਾਈ। ਉਹ ਇਹਦੇ ਵਿੱਚ ਆਫਿਸ ਦੀ ਤਾਂ ਜ਼ਰੂਰਤ ਹੀ ਹੈ ਨਹੀਂ। ਚਲੋ ਥੋੜਾ ਕਿਹਨੇ ਕਿਹਾ ਆਫਿਸ ਦਾ, ਕਿਹਨੇ ਗਿਆ ਤੈਨੂੰ ਪਹਿਲੇ ਤਾਂ ਦੱਸ ਮੈਨੂੰ। ਸਰ ਕੰਮ ਆਫਿਸ ਦੇ ਵਿੱਚ ਹੀ ਹੁੰਦਾ, ਦੇਖੋ ਮੈਂ ਅਲਹਮਦੁਲਿਲਾ BA ਕੀਤਾ ਹੋਇਆ, ਤਾਂ ਆਫਿਸ ਦੇ ਵਿੱਚ ਹੀ ਕੰਮ ਕਰਨਾ ਨਾ। ਚਲੋ ਤੁਹਾਨੂੰ ਆਫਿਸ ਦਾ ਪਹਿਲੇ ਕੰਮ ਸਮਝ ਲਓ, ਚਲੋ ਪਰਨ ਹੋ ਯਾਰ ਇਧਰ ਨੂੰ। ਹਾਂਜੀ ਅੱਗੇ ਲੰਘੋ ਯਾਰ। ਓਕੇ। ਸਭ ਤੋਂ ਪਹਿਲੇ ਤੁਸੀਂ ਕੀ ਕਰਨਾ ਭਲਾ ਜੀ? ਮੈਂ ਸਭ ਤੋਂ ਪਹਿਲੇ ਜੀ ਉੱਠ ਕੇ ਨਮਾਜ਼ ਪੜ੍ਹਦਾ ਹੁੰਦਾ ਮਸਜਿਦ। ਚਲੋ ਮਾਸ਼ਾਅੱਲਾ, ਬਹੁਤ ਅੱਛੀ ਗੱਲ ਹੈ ਫਿਰ ਤਾਂ। ਸੁਬਾਹ ਤੁਸੀਂ ਆ ਜਾਣਾ ਜੀ, ਕਈ ਤੇ ਰੰਬਾ ਆਪਣਾ ਲੈ ਕੇ ਆਉਣਾ। ਉਹ ਵੀ ਆਪਣਾ ਲੈ ਕੇ ਆਉਣਾ? ਹਾਂਜੀ ਆਪਣਾ ਤੁਸੀਂ ਲੈ ਕੇ ਆਉਣਾ। ਨੋ ਆਈ ਹੈਵ ਨਾਟ, ਮੇਰੇ ਕੋਲ ਹੈ ਨਹੀਂਗਾ ਉਹ। ਮੈਂ ਤੈਨੂੰ ਅੱਗੇ ਕਿਹਾ ਕਿ ਬਦਤਮੀਜ਼ੀ ਨਹੀਂ ਕਰਨੀ ਭਾਈ, ਇੰਗਲਿਸ਼ ਦੀ ਲੋੜ ਨਹੀਂ ਹੈਗੀ। ਉਹ ਅੱਛਾ ਸਰ, ਮੈਂ ਕਿਹਾ ਮੇਰੇ ਕੋਲ ਕੋਈ ਹੈ ਨਹੀਂਗਾ ਰੰਬਾ। ਬਾਈ ਜੀ ਸਵੇਰ ਨੂੰ ਆਣ ਕੇ ਹੈ ਨਾ ਆ ਸਾਰਾ ਤੁਸੀਂ ਗੋਡੀ ਇੱਕ ਵਾਰੀ ਹੋ ਗਈ ਹੈ, ਇਹ ਦੁਬਾਰਾ ਗੋਡੀ ਕਰਕੇ ਇਹਦੀਆਂ ਖੇਲਾਂ ਪਾਉਣੀਆਂ। ਸਰ ਇੱਥੇ ਤੁਸੀਂ ਕੁਸ਼ਤੀ ਕਰਾਉਣੇ ਆ, ਖਾਲੀ ਛੱਡਿਆ ਹੋਇਆ? ਹਾਂਜੀ ਹਾਂਜੀ, ਸਵੇਰ ਤੋਂ ਤੁਹਾਡੀ ਵੀ ਹੋਣੀ ਸ਼ੁਰੂ ਹੋ ਜਾਣੀ ਇਨਸ਼ਾਅੱਲਾ। ਅੱਛਾ ਚਲੋ ਅੱਲਾ ਖੈਰ ਕਰੇ। ਹਾਂਜੀ ਸਵੇਰ ਨੂੰ ਤੁਸੀਂ ਆਣ ਕੇ ਸਭ ਤੋਂ ਪਹਿਲੇ ਦੀ ਗੋਡੀ ਕਰਕੇ ਆ ਵੱਟਾਂ ਪਾਉਣੀਆਂ ਜੀ। ਵੱਟਾ ਪਾ ਕੇ ਪਰਲੇ ਪਾਸੇ ਦੇਖ ਲਓ ਜਿੱਦਾਂ ਮਿਰਚਾਂ ਲੱਗੀਆਂ, ਉਦਾਂ ਹੀ ਮਿਰਚਾਂ ਲਾਉਣੀਆਂ ਤੁਸੀਂ ਇੱਥੇ ਜੀ। ਮਿਰਚਾਂ ਲਾਉਣੀਆਂ ਜੀ? ਕੀ ਮਤਲਬ? ਮੈਂ ਸਮਝਿਆ ਨਹੀਂ, ਮਿਰਚਾਂ ਲਾਉਣੀਆਂ ਬਾਈ ਜਿੱਦਾਂ ਉਹ ਮਿਰਚਾਂ ਦੇ ਬੂਟੇ ਲੱਗੇ, ਪਨੀਰੀ ਲਾਈ ਹੋਈ ਨੇ, ਉਦਾਂ ਇੱਥੇ ਵੱਟਾ ਬਣਾ ਕੇ ਖਾਲੀਆਂ ਬਣਾ ਕੇ ਤੁਸੀਂ ਪਨੀਰੀ ਲਾਉਣੀ। ਸਰ ਉਹ ਸਾਰਾ ਕੰਮ ਹੋ ਜਾਊਗਾ, ਤੁਸੀਂ ਮੇਰੇ ਤੇ ਛੱਡ ਦਿਓ ਇਨਸ਼ਾਅੱਲਾ। ਮੈਂ ਕਹਿੰਦਾ ਆਫਿਸ ਤੁਸੀਂ ਦਿਖਾ ਦਿੰਦੇ ਮੈਨੂੰ ਇੱਕ ਵਾਰੀ, ਚਲੋ ਮੈਂ ਫਾਈਲਾਂ ਸ਼ਾਈਲਾਂ ਸਿੱਧੀਆਂ ਕਰਦਾ, ਉੱਥੇ ਕੋਈ ਲੈਪਟਾਪ ਵਗੈਰਾ ਪਿਆ ਨਾ ਉੱਥੇ? ਜੀ ਕਿਹੜੇ ਆਫਿਸ ਦੀ ਤੁਸੀਂ ਗੱਲ ਕਰ ਰਹੇ ਆ? ਮੈਂ ਤੁਹਾਨੂੰ ਜਰਮਨੀ ਦਾ ਬਿਜ਼ਨਸ ਨਹੀਂ ਦੇਣ ਡਿਆ ਹੋਇਆ ਵੀ ਜਿਹੜਾ ਤੁਸੀਂ ਉਹ ਕਰਨਾ। ਆ ਸਬਜ਼ੀਆਂ ਦਾ ਹੋਣਾ, ਉਹਦੇ ਨਾਲ ਤਾਂ ਆਫਿਸ ਦਾ ਤਲਕ ਹੀ ਕੋਈ ਨਹੀਂ। ਓਕੇ
सर दिस इज मूंगरा। हाँ जी मूंगरा जी। ये पक गया मैंने लगता थोड़ा जिहा ना। हाँ जी पक गया जी। खादा कदी मूंगरा? हाँ जी विद टमाटो पटाटो ਅੱਛਾ ਹਾਂਡੀ ਬਣਾ ਕੇ ਨਾ ਸਾਰੀ ਅਸੀਂ ਉਹ ਮਤਲਬ ਉਹਦੇ ਵਿੱਚ ਬਣਾਈਦਾ ਹੈ। ਹੁਣ ਤੂੰ ਕੰਮ ਯਾਰ ਪਹਿਲੇ ਸਮਝ ਲਿਆ ਕਿ ਹੋਰ ਤੈਨੂੰ ਸਮਝਾਵਾਂ ਜ਼ਰਾ ਸਰ ਸਵਾਲ। ਕੰਮ ਦੀ ਮੈਨੂੰ ਹੁਣ ਤੁਸੀਂ ਆਫਿਸ ਵਿਜ਼ਿਟ ਕਰਵਾਓ, ਮੈਂ ਕਹਿੰਦਾ ਤੇ ਆਪਾਂ ਕੰਮ ਸ਼ੁਰੂ ਕਰੀਏ ਉੱਥੇ। ਇਹ ਤਾਂ ਮਜ਼ਾਕ ਚਲੋ ਹੋ ਗਿਆ, ਮਾਸ਼ਾਅੱਲਾ ਸੋਹਣੇ ਲੱਗ ਰਹੇ ਤੁਸੀਂ ਜਿਹੜੇ ਲਾਈਆਂ ਹੋਈਆਂ ਸਬਜ਼ੀਆਂ। ਚਲੋ ਉਹ ਇਹ ਚ ਘਰ ਮਜ਼ਾਕ ਵਾਸਤੇ ਲਾਈਆਂ ਜੀ? ਹਾਂਜੀ ਘਰ ਵਾਸਤੇ ਲਾਈਆਂ ਤੇ ਮੈਂ ਤੇਰੇ ਨਾਲ ਮਜ਼ਾਕ ਨਹੀਂ ਕਰ ਰਿਹਾ ਭਾਈਜਾਨ, ਤੇਰਾ ਕੰਮ ਇਹ ਹੀ ਆ। ਤੂੰ ਮੇਰਾ ਮੁਲਾਜ਼ਮ ਬਣ ਕੇ ਨਾ ਇੱਥੇ ਕੰਮ ਕਰਿਆ ਕਰਨਾ ਸਾਰਾ ਦਿਨ। ਸਰ ਕੰਮ ਕਿਤੇ ਵੀ ਕਰਨਾ ਮੁਲਾਜ਼ਮ ਬਣ ਕੇ ਕਰਨਾ, ਲੇਕਿਨ ਇਹ ਮੈਂ ਹੁਣ ਬੀਏ ਪੜ੍ਹ ਕੇ ਮਤਲਬ ਇਹ ਕੰਮ ਕਰਾਂਗਾ? ਨਹੀਂ ਹੋਰ ਤੇਰੇ ਕੋਲ ਕਿਹੜਾ ਕੰਮ ਕਰਾਈਏ ਜੀ ਅਸੀਂ ਬੀਏ ਪੜ੍ਹ ਕੇ? ਤੈਨੂੰ ਉਹਨਾਂ ਕਿਹਨੇ? ਨੇ ਕਿਹਾ ਕਿ ਆਫਿਸ ਦਾ ਉਹਨਾਂ ਦਾ ਕੋਈ ਜ਼ਿਮੀਦਾਰ ਹੈਗਾ ਤਾਂ ਤੁਸੀਂ ਉਹਨਾਂ ਦਾ ਆਫਿਸ ਵਰਕ ਜਿਹੜਾ ਉਹ ਸੰਭਾਲਣਾ ਜਾ ਕੇ ਉੱਥੇ ਮਤਲਬ। ਨਹੀਂ ਪਹਿਲੋਂ ਟ੍ਰੇਨਿੰਗ ਤੁਹਾਡੀ ਇੱਥੋਂ ਹੀ ਆ ਜੀ। ਜੇ ਤੁਹਾਡਾ ਕੰਮ ਇਹ ਤੁਸੀਂ ਕਰੋਗੇ ਸਾਰਾ 1 ਮਹੀਨਾ ਪੂਰਾ, ਸਾਨੂੰ ਪਸੰਦ ਆਊਗਾ ਤਾਂ ਫਿਰ ਅਗਲੀ ਗੱਲ ਤੁਹਾਡੇ ਨਾਲ ਅਸੀਂ ਕਰਾਂਗੇ। ਸਰ ਇਹ ਕਾਹਦਾ ਬੂਟਾ ਲਾਇਆ ਹੋਇਆ? ਇਹ ਬੂਟਾ ਬਈ ਮਸੰਮੀਆਂ ਦਾ। ਅੱਛਾ ਮੈਂ ਕਿਹਾ ਪਤਾ ਨਹੀਂ ਹਾਜੀ ਬੂਟਾ ਹੈ। ਇਹ ਹਾਜੀ ਬੂਟਾ ਨਹੀਂ, ਇਹ ਮਸੰਮੀਆਂ ਦਾ ਬੂਟਾ। ਠੀਕ ਹੋ ਗਿਆ ਸਰ, ਤੁਸੀਂ ਇਸ ਤਰ੍ਹਾਂ ਕਰੋ, ਇਹ ਜਿਹੜੇ ਖੂੰਜੇ ਦੇ ਵਿੱਚ ਆਫਿਸ ਸ਼ੁਰੂ ਕਰਵਾਓ ਮੇਰਾ ਬਣਨਾ। ਅੱਛਾ ਜੀ ਠੀਕ ਹੈ, ਤੇ ਕੱਲ ਮੈਂ ਇਨਸ਼ਾਅੱਲਾ ਪਹੁੰਚ ਜਾਣਾ ਟਾਈਮ ਨਾਲ। ਇਹ ਹੈ ਕਿ ਮੈਂ ਚਲੋ ਲੈਪਟਾਪ ਆਪਣਾ ਲਿਆ, ਉਹਨਾਂ ਲੈਪਟਾਪ ਤੁਹਾਡੇ ਕੋਲ ਨਹੀਂ ਹੋਣਾ, ਤੁਹਾਨੂੰ ਫਰਨੀਚਰ ਥੋੜਾ ਜਿਹਾ ਲੈਣਾ ਪੈਣਾ, ਇੱਕ ਟੇਬਲ ਕੁਰਸੀ ਲੈ ਲਓ। ਠੀਕ ਹੈ, ਲਾਈਟਿੰਗ ਸ਼ੈਟਿੰਗ ਦਾ ਅੱਛਾ ਇੰਤਜ਼ਾਮ ਹੋਵੇ ਉਹਦੇ ਵਿੱਚ। ਉਹ ਮੈਨੂੰ ਤਾਂ ਤੇਰਾ ਜ਼ਿਹਨੀ ਤਵਾਜ਼ਨ ਖਰਾਬ ਲੱਗਣ ਡਿਆ। ਤੂੰ ਨੌਕਰੀ ਕਰਨ ਆਇਆ ਵਾ ਕਿ ਇੱਥੇ ਆਫਿਸ ਵਿੱਚ ਰਹਿਣ ਵਾਸਤੇ ਆਇਆ ਤੂੰ? ਨਹੀਂ ਸਰ, ਆਫਿਸ 'ਚ ਕੰਮ ਕਰੀਦਾ। ਦਿਸ ਇਜ਼ ਗਾਰਲਿਕ ਮਤਲਬ ਹਾਂਜੀ। ਲਸਣ। ਹਾਂਜੀ ਇਹ ਲਸਣ ਆ ਜੀ। ਤੇ ਦੂਸਰਾ ਆਹ ਜਿਹੜਾ ਆਫਿਸ ਉਫਿਸ ਵਾਲੀ ਗੱਲ ਹੈ ਨਾ, ਇਹ ਆਪਦੇ ਦਿਮਾਗ 'ਚੋਂ ਦੇ ਕੱਢ ਮੇਰਾ ਪੁੱਤਰ। ਉਹ ਉੱਥੇ ਤੈਨੂੰ ਟੈਂਟ ਲਾ ਦੇਣਾ। ਉਹਦੇ ਵਿੱਚ ਭਾਜੀ ਮਤਲਬ ਉਹ ਟੈਂਟ ਜਿਹਨੂੰ ਤੰਬੂ ਕਹਿੰਦੇ, ਉਹ ਲਾਏ ਨਹੀਂ ਹੁੰਦੇ ਬਾਹਰ ਲੋਕਾਂ ਨੇ ਰੋਡਾਂ ਦੇ ਵਿੱਚ, ਝੁੱਗੀਆਂ ਲਾਈਆਂ ਹੁੰਦੀਆਂ ਜਿਸ ਤਰ੍ਹਾਂ। ਤੇ ਦੂਸਰਾ ਭਾਜੀ ਮੈਂ ਨਾ ਗੋਸ਼ਤ ਤੋਂ ਬਗੈਰ ਰੋਟੀ ਨਹੀਂ ਖਾਂਦਾ। ਹੈਲੋ ਹਾਂਜੀ ਹਾਂਜੀ, ਐਨ ਹੋਇਆ ਨੂੰ ਕਿਹੜਾ ਗੋਸ਼ਤ ਕਰੀ ਰੋਟੀ ਤੂੰ ਇੱਥੇ? ਮੁਰਗਾ ਨਹੀਂ, ਮੈਂ ਤੁਸੀਂ ਇਸ ਤਰ੍ਹਾਂ ਕਰੋ, ਬੱਕਰਾ ਇੱਕ ਕਰਵਾ ਕੇ ਨਾ ਫ੍ਰਿਜ ਦੇ ਵਿੱਚ ਰਖਾ ਦਿਓ ਉੱਥੇ। ਵਾਹ, ਮੈਂ ਆਪ ਹੀ ਬਣਾ ਲਿਆ ਕਰਾਂਗਾ, ਮੁਸ਼ਕਲ ਨਹੀਂ ਹੈਗੀ ਐਡੀ। ਇਹ ਤੇਰੀ ਨੌਕਰੀ ਕਰਨ ਦਾ ਤਾਂ ਮੈਨੂੰ ਨਜ਼ਰ ਨਹੀਂ ਆ ਰਿਹਾ ਕਿ ਤੂੰ ਨੌਕਰੀ ਕਰਨ ਵਾਲਾ ਬੰਦਾ। ਤੂੰ ਤਾਂ ਮੈਨੂੰ ਲੱਗਦਾ ਮੈਨੂੰ ਜਿਵੇਂ ਮੁਲਾਜ਼ਮ ਰੱਖਣ ਦੇ ਚੱਕਰਾਂ 'ਚ ਫਿਰਨ ਡਿਆ ਹੋਇਆ। ਤੂੰ ਆਗੇ ਡਿਮਾਂਡਾਂ ਹੀ ਬੜੀਆਂ ਉੱਚੀਆਂ ਦੱਸਣ ਡਿਆ ਹੋਇਆ। ਇਨਸ਼ਾਅੱਲਾ ਸਰ ਮੈਂ ਡਿਊਟੀ ਕਰਾਂਗਾ, ਤੁਹਾਨੂੰ ਪਤਾ ਲੱਗ ਜਾਏਗਾ ਕਿ ਡਿਊਟੀ ਕਿਸ ਤਰ੍ਹਾਂ ਕੀਤੀ। ਓਏ ਤੂੰ ਨਿਕਲ ਮੇਰਾ ਭਰਾ। ਭਾਜੀ ਇੱਕ ਮਿੰਟ ਗੱਲ ਤਾਂ ਸੁਣੋ। ਨਿਕਲੋ ਤੁਸੀਂ ਇੱਥੋਂ ਜਨਾਬ, ਸਾਨੂੰ ਤੁਹਾਡੀ ਜ਼ਰੂਰਤ ਹੀ ਨਹੀਂ ਹੈਗੀ। ਤੇ ਮੈਂ ਜਦੋਂ ਸੋ ਰਿਹਾ ਹੋਵਾਂ ਨਾ ਭਾਜੀ, ਮੈਨੂੰ ਡਿਸਟਰਬ ਨਹੀਂ ਕਰਨਾ ਆ ਕੇ। ਹੈਲੋ ਭਾਜੀ, ਸੋ ਰਿਹਾ ਹੋਏ ਡਿਸਟਰਬ ਨਹੀਂ ਕਰਨਾ। ਤੂੰ ਇੱਥੇ ਕੀ ਆਇਆ ਵਾ? ਕਾਹਦੇ ਵਾਸਤੇ ਆਇਆ ਯਾਰ? ਭਾਜੀ ਵਰਕ ਵਾਸਤੇ, ਕੰਮ ਵਾਸਤੇ ਆਇਆ, ਹੋਰ ਮੈਂ ਕਾਹਦੇ ਵਾਸਤੇ ਆਇਆ? ਤੈਨੂੰ ਮੈਂ ਕੰਮ ਦੱਸਿਆ ਨਾ ਜਿਹੜਾ ਤੂੰ ਕੰਮ ਕਰਨਾ। ਅੱਛਾ ਮੈਨੂੰ ਲੱਗਦਾ ਤੇਰਾ ਜ਼ਿਹਨ ਨਹੀਂ ਹੈਗਾ ਉਹ ਕੰਮ ਕਰਨਾ ਭਾਈ ਮੇਰੇ। ਤੂੰ ਮੇਰਾ ਖਿਆਲ ਆ ਨਿਕਲ, ਮੈਨੂੰ ਬੰਦਾ ਕੋਈ ਹੋਰ ਲੱਭ ਲੈਣਾ। ਭਾਜੀ ਕਿਲੋ ਪਾਲਕ ਤਾਂ ਤੋੜ ਦਿਓ ਇੱਥੋਂ। ਉਹ ਮੈਂ ਤੈਨੂੰ ਪਾਲਕ ਤੋੜ ਕੇ ਦਿੰਦਾ ਜਾਂਦਾ ਹੋਇਆ ਭਾਜੀ, ਮੈਂ ਕਹਿੰਦਾ ਪਾਲਕ ਲੈ ਜਾਵਾਂ ਇੱਥੋਂ ਮੈਂ। ਤੂੰ ਮੇਰਾ ਭਰਾ ਹੈ ਨਾ, ਨਿਕਲ ਇੱਥੋਂ ਪਰਾਂ ਨੂੰ ਹੌਲੀ ਹੌਲੀ। ਅੱਧਾ ਚਾਪਰ ਮੂੰਗਰਿਆਂ ਦਾ ਤੂੰ ਨਿਕਲ ਪਰਾਂ ਚੱਲ, ਤੇਰੇ ਵਰਗੇ ਮੁਲਾਜ਼ਮ ਦੀ ਜ਼ਰੂਰਤ ਨਹੀਂ ਹੈਗੀ। 3-4 ਗੁੱਟੀਆਂ ਜਿਹੜੀਆਂ ਲਸਣ ਦੀਆਂ ਪਾ ਦਿਓ। ਉਹ ਮੈਂ ਤੈਨੂੰ ਸਾਰਾ ਕੁਝ ਦਊਂਗਾ। ਹੁਣ ਤੂੰ ਮੇਰੇ ਕੋਲ ਝੋਲਾ ਠੇਕਾ ਤੇ ਜਾਣੇ ਚਲਾ ਜਾ ਇੱਥੋਂ। ਧਨੀਆ ਨਹੀਂ ਬੀਜਿਆ ਹੋਇਆ ਤੁਸੀਂ? ਉਹ ਨਿਕਲ ਬਾਹਰ, ਚੱਲ ਨਿਕਲ ਇੱਥੋਂ। ਨੌਨਸੈਂਸ ਧੱਕੇ ਕਿਉਂ ਮਾਰ ਰਹੇ ਹੋ ਸਰ? ਉਹ ਚੱਲ ਤੈਨੂੰ ਗੇਟ ਤੇ ਛੱਡ ਗਿਆ, ਚੱਲ ਯਾਰ ਚੱਲ ਨਿਕਲ ਪਰਾਂ। ਹੋਇਆ ਤੇਰਾ ਕੰਮ ਕਰਨ ਦਾ ਕੋਈ ਜ਼ਿਹਨ ਹੀ ਨਹੀਂ ਹੈਗਾ। ਸਰ ਤੂੰ ਮੈਂ ਤੇ 8 ਘੰਟੇ ਡਿਊਟੀ ਕਰਾਂਗਾ ਇਨਸ਼ਾਅੱਲਾ। ਉਹ ਤੂੰ ਨਿਕਲ, ਸਾਨੂੰ ਤੇਰੇ ਮੁਲਾਜ਼ਮ ਦੀ ਲੋੜ ਹੀ ਨਹੀਂ ਹੈਗੀ। ਚੱਲ ਬਾਹਰ ਭਈਆ।